ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 22 ਨਵੰਬਰ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਸਨੋਡਨ ਨੂੰ ਮਾਫ ਨਹੀਂ ਕਰ ਸਕਦੇ। ਵਾਲਮਾਰਟ, CVS, ਟਾਰਗੇਟ ਅਤੇ ਵਾਲਗ੍ਰੀਨ ਸਟੋਰ ਤੇ ਮਿਲ ਰਹੀ ਐਲੋਵੀਰਾ ਜੈਲ ਦੇ ਵਿੱਚ ਐਲੋਵੀਰਾ ਦੇ ਕੁਝ ਵੀ ਟ੍ਰੇਸਿਸ ਨਹੀਂ ਮਿਲੇ। ਇੱਕ ਸਰਵੇ ਦੇ ਵਿੱਚ ਸਾਹਮਣੇ ਆਇਆ ਕਿ ਕਈ ਸਟੂਡੈਂਟਸ ਨੂੰ ਫੇਸਬੁੱਕ ਦੇ ਉੱਤੇ ਸਪਾਂਸਰਡ ਨਿਊਜ਼ ਅਤੇ ਰੀਅਲ ਨਿਊਜ਼ ਦਾ ਫਰਕ ਨਹੀਂ ਪਤਾ ਚੱਲਦਾ। ਡੋਨਲਡ ਟਰੰਪ ਅਤੇ ਨਿਊਯਾਰਕ ਟਾਈਮਜ਼ ਦੇ ਵਿੱਚ ਹੋਈ ਮੀਟਿੰਗ ਦੀ ਅਪਡੇਟ। ਟੈਨਸੀ ਸਕੂਲ ਬੱਸ ਕ੍ਰੈਸ਼ ਦੇ ਵਿੱਚ ਬੱਚਿਆਂ ਦੀ ਹੋਈ ਮੌਤ ਤੋਂ ਬਾਅਦ ਲਾਅ ਮੇਕਰ ਹੁਣ ਸੀਟ ਬੈਲਟ ਜ਼ਰੂਰੀ ਕਰਨ ਦੀ ਰੈਗੂਲੇਸ਼ਨ ਲਿਆਉਣ ਦੀ ਤਿਆਰੀ 'ਚ। ਟੈਕਸਸ ਫੈਡਰਲ ਕੋਰਟ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਓਵਰਟਾਈਮ ਐਕਸਪੈਂਸ਼ਨ ਪੇ ਵਾਲੇ ਰੂਲ ਨੂੰ ਕੀਤਾ ਖਾਰਿਜ। ਨਿਊਯਾਰਕ ਦੇ ਵਿੱਚ ਕੰਸਟਰਕਸ਼ਨ ਸਾਈਟ ਤੇ ਇੱਕ ਬੀਮ ਡਿੱਗਣ ਕਾਰਨ 2 ਵਰਕਰਸ ਦੀ ਮੌਤ। ਹੁਣ ਖਬਰਾਂ ਵਿਸਤਾਰ ਦੇ ਨਾਲ। NSA ਦੇ ਸਾਬਕਾ ਅਧਿਕਾਰੀ ਐਡਵਰਡ ਸਨੋਡਨ, ਜਿਸ ਨੇ ਕਿ NSA ਦੀ ਕਈ ਇਨਫੋਰਮੇਸ਼ਨ ਲੀਕ ਕੀਤੀ ਸੀ, ਉਸ ਨੂੰ ਰਾਸ਼ਟਰਪਤੀ ਦੇ ਵੱਲੋਂ ਮਾਫੀ ਦੇਣ ਦੀ ਪਟੀਸ਼ਨ ਕਈ ਚਿਰ ਤੋਂ ਚੱਲ ਰਹੀ ਹੈ। ਓਲੀਵਰ ਸਟੋਨ ਫਿਲਮਜ਼ ਅਤੇ ਹੋਰ ਕਈਆਂ ਵੱਲੋਂ ਚਲਾਈ ਗਈ ਕੈਂਪੇਨ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਹ ਗੁਹਾਰ ਲਾਈ ਜਾ ਰਹੀ ਸੀ ਕਿ ਐਡਵਰਡ ਸਨੋਡਨ ਨੂੰ ਮਾਫੀ ਦੇ ਦਿੱਤੀ ਜਾਏ ਅਤੇ ਉਸ ਨੂੰ ਦੇਸ਼ ਵਾਪਸ ਸੱਦ ਲਿਆ ਜਾਏ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹ ਐਡਵਰਡ ਸਨੋਡਨ ਨੂੰ ਮਾਫੀ ਨਹੀਂ ਦੇ ਸਕਦੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਨੂੰ ਮਾਫੀ ਕਾਨੂੰਨੀ ਤੌਰ ਦੇ ਉੱਤੇ ਨਹੀਂ ਦੇ ਸਕਦੇ ਜਿੰਨਾ ਚਿਰ ਉਹ ਕੋਰਟ ਦੇ ਅੱਗੇ ਪੇਸ਼ ਨਾ ਹੋਇਆ ਹੋਵੇ। ਇਸ ਦੇ ਉੱਤੇ ਅੱਗੇ ਬੋਲਦੇ ਹੋਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਐਡਵਰਡ ਸਨੋਡਨ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਸੀ, ਇੰਟੈਲੀਜੈਂਸ ਕਮਿਊਨਿਟੀ ਦੇ ਵਿੱਚ ਉਸ ਤਰੀਕੇ ਦੇ ਨਾਲ ਕੰਮਕਾਰ ਨਹੀਂ ਹੁੰਦਾ, ਅਤੇ ਜੇਕਰ ਹਰ ਕੋਈ ਆਪਣੀ ਮਰਜ਼ੀ ਦੇ ਮੁਤਾਬਿਕ ਉਸ ਤਰੀਕੇ ਦੇ ਨਾਲ ਕੰਮ ਕਰੇ ਤਾਂ ਇੱਕ ਆਰਗੇਨਾਈਜ਼ਡ ਸਰਕਾਰ ਨਹੀਂ ਚੱਲ ਸਕਦੀ ਅਤੇ ਇਸ ਤਰੀਕੇ ਦੇ ਨਾਲ ਨੈਸ਼ਨਲ ਸਿਕਿਉਰਿਟੀ ਸਿਸਟਮ ਵੀ ਨਹੀਂ ਚੱਲ ਸਕਦਾ। ਅਤੇ ਉਹਨਾਂ ਨੇ ਕਿਹਾ ਕਿ ਜੇਕਰ ਐਡਵਰਡ ਸਨੋਡਨ ਲੀਗਲ ਅਥਾਰਟੀਜ਼ ਦੇ ਅੱਗੇ ਪੇਸ਼ ਹੁੰਦੇ ਹਨ ਅਤੇ ਕੋਰਟ ਦੇ ਅੱਗੇ ਆਪਣਾ ਪੱਖ ਰੱਖਦੇ ਹਨ ਤਾਂ ਉਸ ਤੋਂ ਬਾਅਦ ਹੀ ਉਹ ਕੁਝ ਕਾਨੂੰਨੀ ਤੌਰ ਦੇ ਉੱਤੇ ਕਰ ਸਕਦੇ ਹਨ। ਪਰ ਇੱਕ ਰਾਜਨੀਤਿਕ ਐਕਸਪਰਟ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਰਾਸ਼ਟਰਪਤੀ ਬਰਾਕ ਓਬਾਮਾ ਦਾ ਇਹ ਕਹਿਣਾ ਕਿ ਉਹ ਸਨੋਡਨ ਨੂੰ ਮਾਫ ਨਹੀਂ ਕਰ ਸਕਦੇ, ਇਸ ਦਾ ਮਤਲਬ ਹੈ ਕਿ ਉਹ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਉਹ ਕਰਨਗੇ, ਕਿਉਂਕਿ ਇਤਿਹਾਸ ਦੇ ਵਿੱਚ ਰਾਸ਼ਟਰਪਤੀਆਂ ਨੇ ਪਹਿਲਾਂ ਵੀ ਕਈ ਵਾਰ ਕਈ ਵਿਅਕਤੀਆਂ ਨੂੰ ਮਾਫੀ ਦਿੱਤੀ ਹੈ ਜੋ ਕਿ ਕੋਰਟ ਦੇ ਅੱਗੇ ਪੇਸ਼ ਨਹੀਂ ਹੋਏ ਅਤੇ ਜਿਨ੍ਹਾਂ ਦੇ ਉੱਤੇ ਕੋਈ ਵੀ ਪ੍ਰੋਸੀਕਿਊਟਰ ਐਕਸ਼ਨ ਨਹੀਂ ਲਿਆ ਗਿਆ। ਇਹ ਜਾਣਕਾਰੀ ਪਾਰਡਨ ਕੈਂਪੇਨ ਚਲਾ ਰਹੇ ਨੋਆ ਯਜ਼ੌਟ ਨੇ ਸਾਂਝੀ ਕੀਤੀ। ਨੈਸ਼ਨਲ ਰਿਟੇਲਰਸ ਤੇ ਵਿਕਰੀ ਐਲੋਵੀਰਾ ਜੈਲ ਦੇ ਉੱਤੇ ਮਾਰੇ ਗਏ ਛਾਪੇ ਤੋਂ ਬਾਅਦ ਅਤੇ ਲੈਬ ਟੈਸਟ ਕਰਨ ਤੋਂ ਬਾਅਦ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਸ ਦੇ ਵਿੱਚ ਐਲੋਵੀਰਾ ਪਲਾਂਟ ਦੇ ਕੋਈ ਵੀ ਟ੍ਰੇਸਿਸ ਨਹੀਂ ਹਨ। ਇਹਨਾਂ ਸਾਰੇ ਪ੍ਰੋਡਕਟਸ ਦੇ ਵਿੱਚ ਐਲੋਵੀਰਾ ਦੇ ਪੱਤਿਆਂ ਦਾ ਜੂਸ ਦਾ ਜ਼ਿਕਰ ਹੁੰਦਾ ਹੈ ਅਤੇ ਇਹ ਇਨਗਰੀਡੀਐਂਟ ਨੰਬਰ 1 ਜਾਂ ਫਿਰ ਨੰਬਰ 2 ਦੇ ਉੱਤੇ ਲਿਖਿਆ ਹੁੰਦਾ ਹੈ। ਪਰ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਚ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਕਾਫੀ ਘਪਲੇਬਾਜ਼ੀ ਹੋ ਰਹੀ ਹੈ ਅਤੇ ਵਾਲਮਾਰਟ, ਟਾਰਗੇਟ, ਵਾਲਗ੍ਰੀਨਜ਼, CVS ਇਹਨਾਂ ਸਾਰੀਆਂ ਹੀ ਵੱਡੀਆਂ ਰਿਟੇਲਰਸ ਚੇਨਸ ਦੇ ਉੱਤੇ ਮਿਲਣ ਵਾਲੀ ਐਲੋਵੀਰਾ ਜੈਲ ਦੇ ਵਿੱਚ ਐਲੋਵੀਰਾ ਦੇ ਟ੍ਰੇਸਿਸ ਨਹੀਂ ਮਿਲੇ। ਇਸ ਮਾਮਲੇ ਦੇ ਉੱਤੇ ਟਾਰਗੇਟ ਕਾਰਪੋਰੇਸ਼ਨ ਨੇ ਕੁਝ ਵੀ ਕਮੈਂਟ ਕਰਨ ਤੋਂ ਮਨਾ ਕਰ ਦਿੱਤਾ ਹੈ ਤੇ ਉਧਰ ਹੀ ਵਾਲਮਾਰਟ, CVS ਹੈਲਥ ਕਾਰਪੋਰੇਸ਼ਨ ਅਤੇ ਵਾਲਗ੍ਰੀਨਜ਼ ਬੂਟਸ ਅਲਾਇੰਸ ਦੇ ਸਪੋਕਸਮੈਨ ਨੇ ਦੱਸਿਆ ਕਿ ਉਹਨਾਂ ਦੇ ਸਪਲਾਇਰਸ ਦੁਆਰਾ ਇਹ ਸੁਨਿਸ਼ਚਿਤ ਕੀਤਾ ਗਿਆ ਸੀ ਕਿ ਇਹ ਸਾਰੇ ਪ੍ਰੋਡਕਟਸ ਆਥੈਂਟਿਕ ਹਨ। ਇਹਨਾਂ ਚਾਰਾਂ ਰਿਟੇਲਰਸ ਦੇ ਤਕਰੀਬਨ 23,000 ਆਊਟਲੈਟ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚ ਕਈ ਲਾਅ ਫਰਮਸ, ਜਿਨ੍ਹਾਂ ਦੇ ਵਿੱਚ ਬਲੂਮਫੀਲਡ ਹਿਲਜ਼, ਮਿਸ਼ੀਗਨ ਬੇਸਡ ਬੈਰਬੈਟ PLCC ਆਦਿ ਕਈ ਲਾਅ ਫਰਮਸ ਨੇ ਲਾਅ ਸੂਟ ਫਾਈਲ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਪ੍ਰੋਡਕਟਸ ਦੇ ਵਿੱਚ ਐਲੋਵੀਰਾ ਨਹੀਂ ਹੈ ਤਾਂ ਕੋਈ ਵੀ ਰੀਜ਼ਨ ਨਹੀਂ ਬਣਦਾ ਕਿ ਕਸਟਮਰ ਇਹ ਪ੍ਰੋਡਕਟ ਖਰੀਦਣ। ਹੁਣ ਜਾਂਚ ਤੋਂ ਬਾਅਦ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ।
ਇਸ ਵਾਰ ਰਾਸ਼ਟਰਪਤੀ ਦੀਆਂ ਹੋਈਆਂ ਚੋਣਾਂ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਉਹਨਾਂ ਨੇ ਫੇਕ ਨਿਊਜ਼ ਨੂੰ ਸਹੀ ਤਰ੍ਹਾਂ ਨਹੀਂ ਰੋਕਿਆ ਤੇ ਇਸ ਦੇ ਕਰਕੇ ਇਲੈਕਸ਼ਨਸ ਦੇ ਵਿੱਚ ਸੋਸ਼ਲ ਮੀਡੀਆ ਕਾਫੀ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਸੋਸ਼ਲ ਮੀਡੀਆ ਕੰਪਨੀਆਂ ਜਿਵੇਂ ਕਿ ਫੇਸਬੁੱਕ ਦੇ ਮਾਰਕ ਜ਼ਕਰਬਰਗ ਜਾਂ ਫਿਰ ਟਵਿੱਟਰ, ਇਹ ਸਾਰੀਆਂ ਕੰਪਨੀਆਂ ਲਗਾਤਾਰ ਇਹ ਮੰਨਣ ਤੋਂ ਇਨਕਾਰ ਕਰਦੀਆਂ ਆਈਆਂ ਹਨ ਕਿ ਉਹਨਾਂ ਦੀ ਵੈਬਸਾਈਟਸ ਦੇ ਉੱਤੇ ਫੇਕ ਨਿਊਜ਼ ਕਾਰਨ ਵੋਟਾਂ ਦੇ ਉੱਤੇ ਪ੍ਰਭਾਵ ਪਿਆ ਅਤੇ ਇਹਨਾਂ ਸਾਰੀਆਂ ਹੀ ਵੈਬਸਾਈਟਸ ਨੇ ਇਹ ਵੀ ਕਿਹਾ ਹੈ ਕਿ ਉਹ ਫੇਕ ਨਿਊਜ਼ ਰੋਕਣ ਦੇ ਲਈ ਕਈ ਤਰ੍ਹਾਂ ਦੇ ਐਲਗੋਰਿਦਮ ਚਲਾ ਰਹੇ ਹਨ ਅਤੇ ਇਸ ਨੂੰ ਹੋਰ ਜ਼ਿਆਦਾ ਸੁਧਾਰ ਰਹੇ ਹਨ। ਪਰ ਸਟੈਨਫੋਰਡ ਯੂਨੀਵਰਸਿਟੀ ਦੇ ਵੱਲੋਂ ਕਰਵਾਏ ਗਏ ਇੱਕ ਸਰਵੇ ਦੇ ਵਿੱਚ ਸਾਹਮਣੇ ਆਇਆ ਹੈ ਕਿ ਪੜ੍ਹੇ ਲਿਖੇ ਬੱਚੇ ਫੇਸਬੁੱਕ ਦੇ ਉੱਤੇ ਸਪਾਂਸਰਡ ਨਿਊਜ਼ ਅਤੇ ਰੀਅਲ ਨਿਊਜ਼ ਦੇ ਵਿੱਚ ਫਰਕ ਸਮਝਣ ਦੇ ਵਿੱਚ ਨਾਕਾਮਯਾਬ ਰਹੇ। ਹਾਈ ਸਕੂਲ ਪਾਸ ਬੱਚੇ ਵੀ ਫੇਸਬੁੱਕ ਦੇ ਉੱਤੇ ਚੱਲ ਰਹੀ ਸਪਾਂਸਰਡ ਨਿਊਜ਼ ਅਤੇ ਰੀਅਲ ਨਿਊਜ਼ ਦੇ ਵਿੱਚ ਫਰਕ ਨਹੀਂ ਸਮਝ ਪਾਏ। ਉਹਨਾਂ ਨੇ ਕਿਹਾ ਕਿ ਬੱਚੇ ਜ਼ਿਆਦਾਤਰ ਜੋ ਇਮੇਜ ਉਹਨਾਂ ਦੇ ਸਾਹਮਣੇ ਦਿਖਾਈ ਜਾਂਦੀ ਹੈ ਉਸ ਨੂੰ ਸੱਚੀ ਮੰਨਦੇ ਹੋਏ ਉਸ ਤੇ ਵਿਸ਼ਵਾਸ ਕਰਕੇ ਉਸ ਨੂੰ ਰੀਅਲ ਨਿਊਜ਼ ਮੰਨ ਲੈਂਦੇ ਹਨ ਅਤੇ ਇਹਨਾਂ ਕਾਰਨਾਂ ਦੇ ਕਾਰਨ ਹੀ ਯੂਐਸ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਖਾਸਾ ਰੋਲ ਅਦਾ ਕੀਤਾ ਹੈ। ਹਾਲਾਂਕਿ ਗੂਗਲ, ਫੇਸਬੁੱਕ ਅਤੇ ਟਵਿੱਟਰ ਇਹ ਕੰਪਨੀਆਂ ਲਗਾਤਾਰ ਫੇਕ ਨਿਊਜ਼ ਨੂੰ ਹਟਾਉਣ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣ ਦੇ ਉੱਤੇ ਕੰਮ ਕਰ ਰਹੀਆਂ ਹਨ। ਡੋਨਲਡ ਟਰੰਪ ਨੇ ਕਈ ਮੀਡੀਆ ਘਰਾਣਿਆਂ ਨਾਲ, ਜਿਨ੍ਹਾਂ ਦੇ ਵਿੱਚ ਟੀਵੀ ਨਿਊਜ਼ ਚੈਨਲ ਦੇ ਰਿਪੋਰਟਰਜ਼ ਅਤੇ ਉਹਨਾਂ ਦੇ ਬੌਸ ਵੀ ਸ਼ਾਮਿਲ ਸਨ, ਉਹਨਾਂ ਨਾਲ ਆਫ ਦ ਰੈਕਡ ਗੱਲਬਾਤ ਕੀਤੀ, ਜਿੱਥੇ ਕਿ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਇਹਨਾਂ ਸਾਰੀਆਂ ਮੀਟਿੰਗਸ ਨੂੰ ਕਾਮਯਾਬ ਕਿਹਾ। ਉਧਰ ਹੀ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੀ ਇਹ ਮੀਟਿੰਗ ਬਿਲਕੁਲ ਡਿਜ਼ਾਸਟਰ ਰਹੀ ਅਤੇ ਉਹਨਾਂ ਨੇ ਦੱਸਿਆ ਕਿ ਡੋਨਲਡ ਟਰੰਪ ਆਪਣੀ ਸਟਾਈਲ ਦੇ ਨਾਲ ਮੀਡੀਆ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸਨ। ਉਹਨਾਂ ਨੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਉਸ ਮੀਟਿੰਗ ਦੇ ਵਿੱਚ ਲਗਾਤਾਰ ਇਹ ਕਹਿੰਦੇ ਰਹੇ ਕਿ ਮੀਡੀਆ ਬੇਈਮਾਨ ਹੈ ਅਤੇ ਮੀਡੀਆ ਨੇ ਬਹੁਤ ਗਲਤ ਖਬਰਾਂ ਉਹਨਾਂ ਦੇ ਕੈਂਪੇਨ ਦੇ ਦੌਰਾਨ ਫੈਲਾਈਆਂ। ਉਸ ਤੋਂ ਬਾਅਦ ਦੇ ਵਿੱਚ ਨਿਊਯਾਰਕ ਟਾਈਮਜ਼ ਅਤੇ ਡੋਨਲਡ ਟਰੰਪ ਦੇ ਵਿਚਕਾਰ ਹੋਣ ਵਾਲੀ ਮੀਟਿੰਗ ਨੂੰ ਕੈਂਸਲ ਵੀ ਕਰ ਦਿੱਤਾ ਗਿਆ, ਪਰ ਉਸ ਤੋਂ ਬਾਅਦ ਦੇ ਵਿੱਚ ਇਸ ਮੀਟਿੰਗ ਨੂੰ ਦੁਬਾਰਾ ਰੀਸਟੋਰ ਕਰ ਦਿੱਤਾ ਗਿਆ। ਡੋਨਲਡ ਟਰੰਪ ਦੇ ਕੈਂਪੇਨ ਅਤੇ ਨਿਊਯਾਰਕ ਟਾਈਮਜ਼ ਦੇ ਵਿਚਕਾਰ ਕਾਫੀ ਕੁਝ ਇਸ ਪੋਸਟ ਨੂੰ ਲੈ ਕੇ ਹੋਇਆ। ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਟੀਵੀ ਰਿਪੋਰਟਰਜ਼ ਡੋਨਲਡ ਟਰੰਪ ਦੇ ਝਾਂਸੇ ਦੇ ਵਿੱਚ ਆਏ ਅਤੇ ਉਸ ਦੇ ਕੋਲ ਚਲੇ ਗਏ, ਪਰ ਨਿਊਯਾਰਕ ਟਾਈਮਜ਼ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਆਫ ਦ ਰੈਕਡ ਗੱਲਬਾਤ ਦੇ ਲਈ ਉਹ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਕੋਲ ਨਹੀਂ ਜਾਣਗੇ ਅਤੇ ਇੰਜ ਕਰਨਾ ਵੀ ਸਮਝਦਾਰੀ ਨਹੀਂ ਹੋਵੇਗੀ। ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਡੋਨਲਡ ਟਰੰਪ ਪਹਿਲਾਂ ਹੀ ਮੀਡੀਆ ਦਾ ਇਸਤੇਮਾਲ ਕਾਫੀ ਕਰ ਚੁੱਕੇ ਹਨ ਅਤੇ 18 ਮਹੀਨੇ ਉਹਨਾਂ ਨੇ ਪੂਰੇ ਮਾਸਟਰਮਾਈਂਡ ਤਰੀਕੇ ਦੇ ਨਾਲ ਮੀਡੀਆ ਦਾ ਇਸਤੇਮਾਲ ਕੀਤਾ ਅਤੇ ਬਿਨਾਂ ਕੋਈ ਪੈਸਾ ਖਰਚ ਕਰਦੇ ਹੋਏ ਮੀਡੀਆ ਦੇ ਵਿੱਚ ਹੈਡਲਾਈਨਸ ਦੇ ਵਿੱਚ ਬਣੇ ਰਹੇ, ਜਿਨ੍ਹਾਂ ਦੇ ਵਿੱਚ ਕਦੇ ਉਹ ਜਰਨਲਿਸਟ ਦੇ ਨਾਲ ਗਲਤ ਤੌਰ ਤੇ ਵਿਵਹਾਰ ਕਰਨਾ ਜਾਂ ਫਿਰ ਵੱਡੀਆਂ ਕਾਰਪੋਰੇਟ ਸਟਰਕਚਰਸ ਦੇ ਉੱਤੇ ਅਟੈਕ ਕਰਨਾ ਹੋਵੇ। ਟੈਨਸੀ ਦੇ ਵਿੱਚ ਕੱਲ ਹੋਏ ਸਕੂਲ ਬੱਸ ਕ੍ਰੈਸ਼, ਜਿਸ ਦੇ ਵਿੱਚ 6 ਬੱਚਿਆਂ ਦੀ ਮੌਤ ਹੋਈ ਅਤੇ 23 ਤੋਂ ਜ਼ਿਆਦਾ ਜ਼ਖਮੀ ਹੋਏ। ਇਸ ਤੋਂ ਬਾਅਦ ਦੇ ਵਿੱਚ ਹੁਣ ਟੈਨਸੀ ਰਿਪਬਲਿਕਨ ਲਾਅ ਮੇਕਰ ਨੇ ਇਹ ਫੈਸਲਾ ਲਿਆ ਹੈ ਕਿ ਸਕੂਲ ਬੱਸਿਸ ਦੇ ਵਿੱਚ ਸੀਟ ਬੈਲਟ ਲਾਉਣਾ ਜ਼ਰੂਰੀ ਕੀਤਾ ਜਾਏਗਾ। ਰਿਪਬਲਿਕਨ ਰਿਪਰੈਜ਼ੈਂਟੇਟਿਵ ਜੈਰਾਲਡ ਮੈਕਕੋਰਮਿਕ ਨੇ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਚੱਲਣ ਤੇ ਕਾਫੀ ਦੁੱਖ ਹੋਇਆ ਤੇ ਉਹਨਾਂ ਨੇ ਫੌਰਨ ਹੀ ਲੈਜਿਸਲੇਚਰ ਦੇ ਲੀਗਲ ਸਟਾਫ ਨੂੰ ਸੱਦ ਕੇ ਇੱਕ ਡਰਾਫਟ ਤਿਆਰ ਕਰਨ ਦੇ ਲਈ ਕਿਹਾ ਹੈ, ਜਿਸ ਦੇ ਵਿੱਚ ਇਹ ਪਾਸ ਕੀਤਾ ਜਾਵੇ ਕਿ ਸਕੂਲੀ ਬੱਚਿਆਂ ਦੇ ਲਈ ਸੀਟ ਬੈਲਟ ਲਾਉਣਾ ਜ਼ਰੂਰੀ ਕੀਤਾ ਜਾਏ। ਉਹਨਾਂ ਨੇ ਕਿਹਾ ਹਾਲਾਂਕਿ ਇਸ ਦੇ ਵਿੱਚ ਵਿਸਥਾਰ ਦੇ ਉੱਤੇ ਚਰਚਾ ਹਜੇ ਚੱਲ ਰਹੀ ਹੈ, ਪਰ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਜਲਦ ਤੋਂ ਜਲਦ ਇਸ ਨੂੰ ਪਾਸ ਕੀਤਾ ਜਾਏ। ਫੈਡਰਲ ਗਵਰਨਮੈਂਟ ਦੁਆਰਾ ਆਲਰੇਡੀ 35 ਸੇਫਟੀ ਸਟੈਂਡਰਡ ਪਾਸ ਕੀਤੇ ਗਏ ਹਨ ਅਤੇ ਸਟੇਟ ਇਹਨਾਂ ਨੂੰ ਹੋਰ ਜ਼ਿਆਦਾ ਸਖਤ ਕਰਨ ਦੇ ਲਈ ਆਪਣੇ ਲੈਜਿਸਲੇਸ਼ਨ ਪਾਸ ਕਰ ਸਕਦੇ ਹਨ। ਕੋਰਟ ਦੇ ਆਏ ਇੱਕ ਨਵੇਂ ਫੈਸਲੇ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਦੁਆਰਾ ਪਾਸ ਕੀਤੇ ਗਏ ਰੂਲ, ਜਿਸ ਦੇ ਵਿੱਚ ਓਵਰ ਟਾਈਮ ਦੇ ਉੱਤੇ ਪੇ ਵਧਾਈ ਜਾਂਦੀ ਸੀ, ਉਹ ਕੈਂਸਲ ਕਰ ਦਿੱਤਾ ਗਿਆ ਹੈ, ਜਿਸ ਦੇ ਕਾਰਨ ਤਕਰੀਬਨ 4 ਮਿਲੀਅਨ ਤੋਂ ਜ਼ਿਆਦਾ ਹਾਇਰ ਅਰਨਿੰਗ ਵਰਕਰਜ਼ ਪ੍ਰਭਾਵਿਤ ਹੋਣਗੇ। ਯੂਐਸ ਡਿਸਟ੍ਰਿਕਟ ਕੋਰਟ ਈਸਟਰਨ ਡਿਸਟ੍ਰਿਕਟ ਆਫ ਟੈਕਸਸ ਦੇ ਜੱਜ ਨੇ ਇਹ ਰੂਲ ਅੱਜ ਬਲੌਕ ਕਰ ਦਿੱਤਾ। ਤਕਰੀਬਨ 21 ਸਟੇਟਸ ਨੇ ਡਿਪਾਰਟਮੈਂਟ ਆਫ ਲੇਬਰ ਏਜੰਸੀ ਨੂੰ ਇਹ ਰੂਲ ਬਲੌਕ ਕਰਨ ਦੇ ਲਈ ਸੂ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਲੋਕਲ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਅਤੇ ਹੋਰ ਕਈ ਬਿਜ਼ਨਸ ਇਸ ਤੋਂ ਖੁਸ਼ ਹਨ ਕਿ ਇਸ ਰੂਲ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਨਿਊਯਾਰਕ ਦੇ ਕੁਈਨਸ ਏਰੀਆ ਦੇ ਵਿੱਚ ਇੱਕ ਬੀਮ ਡਿੱਗਣ ਕਰਕੇ 2 ਮਜ਼ਦੂਰਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਉੱਥੋਂ ਦੇ ਲੋਕਲ ਟਾਈਮ ਤਕਰੀਬਨ 12:15 ਵਜੇ ਹੋਇਆ, ਜਦੋਂ ਇੱਕ ਜੌਬ ਸਾਈਟ ਦੇ ਉੱਤੇ ਇੱਕ ਬੀਮ ਡਿੱਗਿਆ। ਇਹ ਬੀਮ 2 ਹਾਰਡ ਹੈਟ ਦੁਆਰਾ ਕੰਟਰੋਲ ਕੀਤਾ ਗਿਆ ਸੀ ਅਤੇ ਉਹਨਾਂ ਦੇ ਆਊਟ ਆਫ ਕੰਟਰੋਲ ਹੋਣ ਤੋਂ ਬਾਅਦ ਦੇ ਵਿੱਚ ਇਹ ਥੱਲੇ ਡਿੱਗ ਪਿਆ। ਥੱਲੇ ਆ ਕੇ ਇਹ ਬੀਮ 47 ਸਾਲ ਦੇ ਕ੍ਰੇਨ ਆਪਰੇਟਰ ਤੇ 43 ਸਾਲ ਦਾ ਫਲੈਗਮੈਨ, ਜੋ ਕਿ ਕ੍ਰੇਨ ਆਪਰੇਟਰ ਦੀ ਹੈਲਪ ਕਰ ਰਿਹਾ ਸੀ, ਉਸ ਨੂੰ ਜਾ ਕੇ ਲੱਗਿਆ। ਡਿਪਾਰਟਮੈਂਟ ਆਫ ਬਿਲਡਿੰਗਸ ਨੇ ਕਿਹਾ ਹੈ ਕਿ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਇਸ ਦੇ ਵਿੱਚ ਹੋਰ ਡਿਟੇਲਸ ਸਾਹਮਣੇ ਆਉਣਗੀਆਂ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 62 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 41 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸਟਾਕਟਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਟ੍ਰੇਸੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਮੋਡੈਸਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ ਰਹੇਗਾ। ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟਰਕੀ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 16 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 37 ਡਿਗਰੀ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ ਰਹੇਗਾ। ਪੋਰਟਲੈਂਡ ਓਰੇਗਨ ਦੇ ਵਿੱਚ 50 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 46 ਡਿਗਰੀ ਸੈਲਸੀਅਸ ਲੋ ਰਹੇਗਾ। ਸੈਟਲ ਦੇ ਵਿੱਚ 50 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 44 ਡਿਗਰੀ ਸੈਲਸੀਅਸ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 50 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 23 ਡਿਗਰੀ ਸੈਲਸੀਅਸ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 50 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 29 ਡਿਗਰੀ ਸੈਲਸੀਅਸ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 45 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 36 ਡਿਗਰੀ ਸੈਲਸੀਅਸ ਲੋ। ਨਿਊਯਾਰਕ ਦੇ ਵਿੱਚ 50 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 39 ਡਿਗਰੀ ਸੈਲਸੀਅਸ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਫਰਾਂਸ ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ ਸਾਰੇ ਇਤਿਹਾਸਿਕ ਰਿਕਾਰਡ ਤੋੜਦੇ ਹੋਏ 19,000 ਦੀ ਸੰਖਿਆ ਪਾਰ ਕਰ ਗਿਆ। ਅੱਜ ਡਾਓ ਜੋਨਸ ਕਲੋਜ਼ਿੰਗ ਦੇ ਸਮੇਂ 67 ਅੰਕ ਵੱਧ ਕੇ 19,023.87 ਤੇ ਬੰਦ ਹੋਇਆ। ਨੈਸਡੈਕ 17 ਅੰਕ ਵੱਧ ਕੇ 5386.35 ਤੇ ਬੰਦ ਹੋਇਆ ਤੇ S&P 4 ਅੰਕ ਵੱਧ ਕੇ 2202.94 ਤੇ ਬੰਦ ਹੋਇਆ। ਵਿਲਸ਼ਾਇਰ 5000 57 ਅੰਕ ਵੱਧ ਕੇ 23,047.48 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ, ਜਿਸ ਦੀ ਕੀਮਤ 191.18 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68.40 ਪੈਸੇ, ਕੈਨੇਡੀਅਨ ਡਾਲਰ ਦੀ ਕੀਮਤ 50.91 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 84.95 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50.63 ਪੈਸੇ, ਯੂਰੋ ਦੀ ਕੀਮਤ 72.71 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48.32 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 48.03 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ 181.46 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 224.34 ਪੈਸੇ। ਸੋਨੇ ਦਾ ਰੇਟ $1212.85 ਪਰ ਆਉਂਸ ਰਿਹਾ ਤੇ ਚਾਂਦੀ $16.65 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।